ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਸਿੱਖ ਮੀਡੀਆ ਨਾਲ ਲੰਮੇ ਸਮੇਂ ਤੋਂ ਜੁੜੇ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਟੋਰਾਂਟੋ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਮੂਹ ਜੋ tv84.tv ਦੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਨਾਲ ਜੁੜੀ ਇਸ ਸਮੁੱਚੀ ਘਟਨਾਕ੍ਰਮ ਬਾਰੇ ਤੁਸੀਂ ਕਿਵੇਂ ਸੋਚਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਜੀ ਬਹੁਤ ਬਹੁਤ ਧੰਨਵਾਦ ਰੀਤ ਜੀ। ਭਾਵੇਂ ਕਿ ਇਹ ਘਟਨਾ ਇੱਕ ਬੜੀ ਆਮ ਜੀ ਲੱਗਦੀ ਸੀ ਜਦੋਂ ਸ਼ੁਰੂ ਹੋਈ ਆ, ਪਰ ਇਸ ਘਟਨਾ ਦੇ ਬਹੁਤ ਸਾਰੇ ਇਹੋ ਜਿਹੇ ਪੱਖ ਨੇ ਜਿਹੜੇ ਮੈਂ ਇਹ ਸੋਚਦਾ ਕਿ ਜਿਵੇਂ ਸਾਡੇ ਵਰਗੀ ਇੱਕ ਸਿੰਪਲ ਜਿਹੀ ਬੁੱਧੀ ਦੇ ਨਾਲ ਤੁਸੀਂ ਸਾਡੇ ਲਈ ਮੁਸ਼ਕਲ ਹੋ ਜਾਂਦੀ ਉਸ ਸਾਰੇ ਦੇ ਸਾਰੇ ਸਿਨੈਰੀਓ ਨੂੰ ਸਮਝਣ ਦੀ। ਤੇ ਮੈਂ ਕੋਸ਼ਿਸ਼ ਇਹੀ ਕਰ ਰਿਹਾ ਸਾਂ ਕਿ ਜਿਹੜੀ ਇਹ ਘਟਨਾ ਵਾਪਰੀ, ਜਿਹੜੀ 14 ਨਵੰਬਰ ਤੋਂ ਸ਼ੁਰੂ ਹੋਈ, ਪ੍ਰਤੱਖ ਰੂਪ ਦੇ ਵਿੱਚ 14 ਨਵੰਬਰ ਤੋਂ ਸ਼ੁਰੂ ਹੋਈ, ਭਾਵੇਂ ਕਿ ਉਹਦੀ ਪਿੱਠ ਭੂਮੀ ਤੇ ਬਹੁਤ ਕੁਛ ਸੀਗਾ। ਪਹਿਲਾਂ ਵੱਖਰੀਆਂ ਵੱਖਰੀਆਂ ਹਾਲਾਤਾਂ ਦੇ ਵਿੱਚ ਔਰ ਵੱਖਰੇ ਵੱਖਰੇ ਜਿਹੜੇ ਲੋਕ ਨੇ, ਸੰਬੰਧਿਤ ਅਧਿਕਾਰੀ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਐਡਮਿਨਿਸਟ੍ਰੇਟਿਵ ਜੌਬ ਦੇ ਉੱਤੇ ਬੈਠੇ ਹੋਏ ਨੇ ਪੰਜਾਬ ਸਰਕਾਰ ਦੇ ਨੇ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਤਖਤਾਂ ਦੇ ਜਥੇਦਾਰ ਨੇ, ਚਾਹੇ ਉਹ SDM ਨੇ, DC ਨੇ, ਜਾਂ ਜਿਹੜੀ ਵੀ ਸੰਬੰਧਿਤ ਧਿਰ ਸੀ, ਉਹਨਾਂ ਦੇ ਕੋਲ ਚਿੱਠੀਆਂ ਦਾ ਸਿਲਸਿਲਾ ਜਾਰੀ ਰਿਹਾ। ਪਰ ਜੇ ਅਸੀਂ ਇਹ ਤੋਂ ਹੋਰ ਪਿੱਛੇ ਜਾਂਦੇ ਹਾਂ ਤੇ ਰੀਤੀ ਇਹ ਧੱਕਾ ਤਾਂ ਹੈਗਾ ਹੀ ਆ ਜੋ ਸਿੱਖਾਂ ਦੇ ਨਾਲ ਖਾਸ ਕਰਕੇ, ਜਾਂ ਜਿਹੜੀਆਂ ਭਾਰਤ ਦੇ ਵਿੱਚ ਮਾਈਨੋਰਟੀਜ਼ ਨੇ ਉਹਨਾਂ ਦੇ ਵਿੱਚ ਆਮ ਤੌਰ ਦੇ ਉੱਤੇ ਇਹ ਦੇਖਿਆ ਜਾਂਦਾ ਕਿ ਕਿਸੇ ਲਈ ਕਾਨੂੰਨ ਜਿਹੜੇ ਨੇ ਉਹ ਵੱਖਰੇ ਨੇ, ਕਿਸੇ ਲਈ ਕਾਨੂੰਨ ਜਿਹੜੇ ਵੱਖਰੇ ਨੇ। ਭਾਵੇਂ ਕਿ ਇਹ ਜਿਹੜੀ ਅਸੀਂ ਇੱਕ ਸਟੇਟਮੈਂਟ ਹੈ ਨਾ, ਉਹ ਬਹੁਤ ਵਾਰ ਦੁਹਰਾ ਚੁੱਕੇ ਆ ਔਰ ਸਾਡੇ ਸਾਹਮਣੇ ਕੰਧ ਦੇ ਉੱਤੇ ਇਹ ਚੀਜ਼ ਲਿਖੀ ਹੋਈ ਹੈ, ਉਕਰੀ ਹੋਈ ਹੈ ਵੱਡੇ ਵੱਡੇ ਅੱਖਰਾਂ ਦੇ ਵਿੱਚ। ਪਰ ਸਮਝ ਇਹ ਨਹੀਂ ਆ ਰਹੀ ਕਿ ਸਾਨੂੰ ਬਾਰ-ਬਾਰ ਇਹ ਗੱਲ, ਇਹ ਸਟੇਟਮੈਂਟ ਕਿਉਂ ਦੁਹਰਾਉਣੀ ਪੈ ਰਹੀ ਆ। ਇੰਨੀ ਵਾਰ ਦੁਹਰਾ ਕੇ ਵੀ ਕਿ ਸਾਨੂੰ ਅਜੇ ਸਾਡੇ ਮਨਾਂ ਦੇ ਵਿੱਚ, ਸਾਡੀ ਸਾਈਕੀ ਦੇ ਵਿੱਚ ਇਹ ਗੱਲ ਨਹੀਂ ਉਕਰੀ ਕਿ ਉੱਥੇ ਭਾਰਤ ਦੇ ਵਿੱਚ ਜਿਹੜੀ ਮੈਜੋਰਟੀ ਕਮਿਊਨਿਟੀ ਦੇ ਨਾਲ ਜਿਹੜੇ ਕਾਨੂੰਨ ਨੇ ਉਹ ਵੱਖਰੇ ਤਰੀਕੇ ਦੇ ਨਾਲ ਪੇਸ਼ ਆਉਂਦੇ ਨੇ, ਤੇ ਜਿਹੜੀ ਮਾਈਨੋਰਟੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਦੇ ਨਾਲ ਇਹੀ ਕਾਨੂੰਨ ਜਿਹੜੇ ਵੱਖਰੇ ਰੂਪ ਦੇ ਵਿੱਚ, ਵੱਖਰੇ ਤਰੀਕੇ ਦੇ ਵਿੱਚ ਇਹ ਪੇਸ਼ ਆਉਂਦੇ ਨੇ। ਹੁਣ ਗੱਲ ਇਹ ਕਰਦੇ ਕਿ ਆਗਾਜ਼ ਤੇ ਅੰਤ ਮੈਂ ਤਾਂ ਕਹਿ ਰਿਹਾ ਕਿਉਂਕਿ ਹੁਣ ਜੋ ਅੱਜ ਕੱਲ ਜੋ ਪਿਛਲੇ 72 ਘੰਟਿਆਂ ਦੇ ਵਿੱਚ ਜੋ ਵੀ ਘਟਨਾਵਾਂ ਵਾਪਰੀਆਂ ਨੇ, ਉਹਨਾਂ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਨੇ ਜਾਂ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਇੱਕ ਆਦੇਸ਼ ਜੋ ਜਾਰੀ ਹੋਇਆ ਕਿ ਭਾਈ ਗੁਰਬਖਸ਼ ਸਿੰਘ ਉਹਨਾਂ ਨੂੰ ਇਹ ਜਿਹੜਾ ਮਰਨ ਵਰਤਿਆ ਉਹ ਮੁਲਤਵੀ ਕਰ ਦੇਣਾ ਚਾਹੀਦਾ ਜਾਂ ਬੰਦ ਕਰ ਦੇਣਾ ਚਾਹੀਦਾ, ਖਤਮ ਕਰ ਦੇਣਾ ਚਾਹੀਦਾ, ਕਿਉਂਕਿ ਸਰਕਾਰਾਂ ਨੇ ਉਹ ਮੰਨ ਚੁੱਕੀਆਂ ਨੇ ਕਿ ਅਸੀਂ ਜਿਹੜੇ ਬੰਦੀ ਨੇ ਜਿਨ੍ਹਾਂ ਦੇ ਖਾਤਰ ਇਹ ਮਰਨ ਵਰਤ ਸ਼ੁਰੂ ਕੀਤਾ ਸੀ ਉਹਨੂੰ ਹੌਲੀ ਹੌਲੀ ਅਸੀਂ ਰਿਹਾ ਕਰ ਰਹੇ ਹਾਂ। ਪਰ ਜਦੋਂ ਇਹ ਮਾਰਚ ਜਿਹੜਾ ਹੈਗਾ ਹੁਣ, ਕਿਉਂਕਿ ਅਕਾਲ ਤਖਤ ਸਾਹਿਬ ਵੱਲ ਜਾਣਾ ਸੀ, ਜਲੰਧਰ ਦੇ ਵਿੱਚ ਇਹ ਫੇਰ ਗੱਲ ਇਹ ਹੋਈ ਹੈ ਕਿ ਜਿੰਨੀ ਦੇਰ ਤੱਕ 6 ਜੋ ਸਿੰਘ ਨੇ, ਬੰਦੀ ਸਿੰਘ ਨੇ, ਉਹਨਾਂ ਦੀ ਰਿਹਾਈ ਨਹੀਂ ਹੁੰਦੀ, ਉਹ ਸਾਹਮਣੇ ਨਹੀਂ ਆ ਜਾਂਦੇ ਭਾਈ ਗੁਰਬਖਸ਼ ਸਿੰਘ ਉਹਨਾਂ ਦੇ, ਉਨੀ ਦੇਰ ਤੱਕ ਭਾਈ ਗੁਰਬਖਸ਼ ਸਿੰਘ ਦਾ ਕਹਿਣਾ ਕਿ ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ। ਨਵੀਂ ਡਿਵੈਲਪਮੈਂਟ ਹੈਗੀ ਆ, ਭਾਵੇਂ ਕਿ ਇਹ ਪੂਰੀ ਤਰੀਕੇ ਨਾਲ ਇਹ ਪੁਸ਼ਟੀ ਨਹੀਂ ਹੋ ਸਕੀ, ਪਰ ਫਿਰ ਵੀ ਇਹ ਚੀਜ਼ ਸਾਡੇ ਸਾਹਮਣੇ ਆਈ ਹੈ ਕਿ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਹੁਣ ਇਹ ਕਿਹਾ ਕਿ ਜਿੰਨੀ ਦੇਰ, ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਟਾਲ ਮਟੋਲ ਕਰ ਰਹੀਆਂ ਨੇ, ਖਾਸ ਤੌਰ ਦੇ ਉੱਤੇ ਭਾਈ ਲਖਵਿੰਦਰ ਸਿੰਘ ਦੀ ਰਿਹਾਈ ਦੇ ਲਈ, ਪੈਰੋਲ ਦੇ ਲਈ, ਔਰ ਦੂਸਰੇ ਸ਼ਮਸ਼ੇਰ ਸਿੰਘ ਹੁਣਾਂ ਦੀ ਪੈਰੋਲ ਦੇ ਲਈ, ਕਿਉਂਕਿ ਭਾਈ ਲਾਲ ਸਿੰਘ ਹੁਣੀ ਔਰ ਭਾਈ ਗੁਰਮੀਤ ਸਿੰਘ ਹੁਣੀ ਆਲਰੇਡੀ ਛੱਡ ਦਿੱਤੇ ਗਏ ਨੇ। ਵਰਿਆਮ ਸਿੰਘ ਹੁਣੀ ਔਰ ਗੁਰਦੀਪ ਸਿੰਘ ਖਹਿਰਾ ਜਿਹੜੇ ਹੈਗੇ ਨੇ ਉਹ ਅਜੇ ਉਹਨਾਂ ਦੇ ਬਾਰੇ ਕੋਈ ਬਹੁਤੀਆਂ ਖਬਰਾਂ ਜਿਹੜੀਆਂ ਉਹ ਨਹੀਂ ਆਈਆਂ। ਹੁਣ ਤੁਸੀਂ ਸਵਾਲ ਕੀਤਾ ਕਿ ਕੀ ਸੋਚਿਆ ਜਾ ਸਕਦਾ, ਇਹਦੇ ਚ ਮੈਂ 3-4 ਚੀਜ਼ਾਂ ਨੂੰ ਦੇਖ ਰਿਹਾ ਕਿ ਲੋਕਾਂ ਦੇ ਵਿੱਚ ਕੀ ਪ੍ਰਭਾਵ ਗਿਆ, ਇੱਕ ਲੀਡਰਸ਼ਿਪ ਦਾ ਕਿਹੜਾ ਚਿਹਰਾ ਮੋਹਰਾ ਸਾਹਮਣੇ ਆਇਆ, ਤੇ ਮੀਡੀਆ ਦਾ ਕੀ ਰੋਲ ਰਿਹਾ। ਇਹਨਾਂ ਦੇ ਵਿੱਚ ਜੇ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਤੇ ਲੋਕਾਂ ਦੇ ਵਿੱਚ ਇੱਕ ਚੀਜ਼ ਜ਼ਰੂਰ ਇਹ ਹੁੰਦੀ ਹੈ ਕਿ ਸਿੱਖ ਕੌਮ ਦੇ ਵਿੱਚ ਪਿਛਲੇ ਜੋ 3 ਦਹਾਕਿਆਂ ਦੇ ਵਿੱਚ ਜੋ ਮਾਹੌਲ ਜਾਂ ਜਿਹੜੇ ਚੈਲੰਜਸ ਜਾਂ ਚੁਣੌਤੀਆਂ ਆਈਆਂ ਨੇ ਉਹਨਾਂ ਦੇ ਅੱਗੇ, ਔਰ ਜਿਸ ਤਰੀਕੇ ਨਾਲ ਮੂਵਮੈਂਟ ਨੂੰ ਕ੍ਰਸ਼ ਕੀਤਾ ਗਿਆ ਭਾਰਤੀ ਸਰਕਾਰ ਦੇ ਵੱਲੋਂ, ਤੇ ਜਿਹੜੇ ਸਾਡੇ ਸਿੱਖ ਸਾਈਕੀ ਆ, ਜਿਹੜੀ ਆਮ ਪੋਪੂਲੇਸ ਹੈਗੀ ਆ, ਆਮ ਸਾਡੀ ਜਿਹੜੀ ਪਬਲਿਕ ਹੈਗੀ ਆ, ਜਿਹੜੇ ਸਿੱਖ ਨੇ,
ਉਹ ਇੱਕ ਨਿਰਾਸ਼ਤਾ ਦੇ ਆਲਮ ਦੇ ਵਿੱਚ ਨੇ ਜੀ। ਔਰ ਕੋਈ ਵੀ ਚੀਜ਼ ਹੁੰਦੀ ਆ, ਕੋਈ ਵੀ ਫਲੈਸ਼ ਪੁਆਇੰਟ ਆਉਂਦਾ, ਚਾਹੇ ਭਾਈ ਰਾਜੋਆਣਾ ਦੇ ਵੇਲੇ ਸੀਗਾ, ਤੇ ਲੋਕਾਂ ਨੂੰ ਇੱਕਦਮ ਇਹ ਚੀਜ਼ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਕਿ ਸ਼ਾਇਦ ਇਹ ਜਿਹੜਾ ਵਿਅਕਤੀ ਹੈ ਉਹ ਸਾਡੀ ਜਿਹੜੀ ਬੇੜੀ ਆ ਉਹਦਾ ਖਵਈਆ ਬਣ ਸਕਦਾ, ਬੇੜੀ ਦਾ ਜਿਹੜਾ ਮਲਾਹ ਹੈ ਜਿਹੜਾ ਉਹ ਬਣ ਸਕਦਾ ਜੀ। ਕੋਈ ਵੀ ਚੀਜ਼ ਆਉਂਦੀ। ਔਰ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਦ੍ਰਿੜਤਾ ਤੋਂ ਵੀ ਬਾਅਦ ਚ ਇਹੀ ਚੀਜ਼ਾਂ ਜਿਹੜੀਆਂ ਨੇ ਸਿੱਖ ਸਾਈਕੀ ਦੇ ਵਿੱਚ, ਸਿੱਖ ਕੌਮ ਦੇ ਵਿੱਚ, ਆਮ ਲੋਕਾਂ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਹਾਂ ਭਾਈ ਗੁਰਬਖਸ਼ ਸਿੰਘ ਨੇ ਜਿਹੜੀ ਅਰਦਾਸ ਕੀਤੀ ਆ, ਠੀਕ ਆ, ਬਹੁਤ ਸਾਰੇ ਜਿਹੜੇ ਪੱਖ ਨੇ ਅਰਦਾਸ ਦੇ ਪੂਰੇ ਹੋ ਗਏ ਨੇ, ਪਰ ਹੁਣ ਜਿਹੜਾ ਹੈਗਾ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਜ਼ਿੰਦਗੀ ਆ ਉਹ ਜ਼ਿਆਦਾ ਇੰਪੋਰਟੈਂਟ ਹੈ। ਕਿਸੇ ਨਾ ਕਿਸੇ ਤਰੀਕੇ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਸਿੱਖ ਪੋਪੂਲੇਸ਼ਨ ਹੈ, ਸਿੱਖ ਸੰਗਤ ਹੈ, ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਈ ਗੁਰਬਖਸ਼ ਸਿੰਘ ਦੇ ਵਿੱਚ ਇੱਕ ਇਮਾਨਦਾਰ ਨੇਤਾ ਦੀਆਂ ਖੂਬੀਆਂ ਜਿਹੜੀਆਂ ਉਹ ਉਹਨਾਂ ਨੇ ਦੇਖੀਆਂ ਨੇ, ਜਿਹੜੀ ਕਿ ਉਹਨਾਂ ਦੀ ਦ੍ਰਿੜਤਾ ਤੋਂ ਅਸੀਂ ਇਹ ਕੋਈ ਵੀ ਤਰੀਕੇ ਅਸੀਂ ਉਹਨਾਂ ਦੇ ਉੱਤੇ ਸ਼ੱਕ ਨਹੀਂ ਕਰ ਸਕਦੇ। ਜੀ ਜੀ। ਜੋ ਪੋਜ਼ਿਟਿਵ ਚੀਜ਼ਾਂ ਔਰ ਨੈਗੇਟਿਵ ਚੀਜ਼ਾਂ ਇਹਨਾਂ ਦੇ ਵਿੱਚੋਂ ਆਈਆਂ ਨੇ। ਪੋਜ਼ਿਟਿਵ ਚੀਜ਼ਾਂ ਦੇ ਵਿੱਚ ਇੱਕ ਤਾਂ ਇਹ ਪੱਖ ਜੋ ਲੋਕਾਂ ਦੇ ਵਿੱਚ ਭਾਈ ਸਾਹਿਬ ਦੀ ਜੋ ਇਮੇਜ ਸੀਗੀ ਉਹਦੇ ਬਾਰੇ ਗੱਲ ਹੋ ਗਿਆ। ਦੂਸਰੀ ਕਿ ਜੋ ਸਿੱਖ ਸਾਡੀ ਸਾਈਕੀ ਹੈ, ਸਿੱਖ ਮਨੋਬਿਰਤੀ ਹੈ, ਉਹਦੇ ਵਿੱਚ ਪਿਛਲੇ 30 ਸਾਲਾਂ ਦਾ ਜੋ ਵੀ ਧੱਕਾ ਹੋ ਰਿਹਾ, ਭਾਵੇਂ ਕਿ ਆਮ ਲੋਕਾਂ ਨੂੰ ਇਹ ਗੱਲ ਦਾ ਅਹਿਸਾਸ ਪੂਰਨ ਰੂਪ ਦੇ ਵਿੱਚ ਨਹੀਂ ਹੈ ਕਿ ਉਹਨਾਂ ਦੇ ਨਾਲ ਕਿਹੋ ਜਿਹੇ ਧੱਕੇ ਹੋ ਰਹੇ ਨੇ ਜੀ। ਕਿਹੋ ਜਿਹੇ ਦੇ ਮਤਲਬ ਮੈਂ ਕਹਿ ਰਿਹਾ, ਭਾਵੇਂ ਉਹਨਾਂ ਕੋਲ ਫੈਕਟਸ ਐਂਡ ਫਿਗਰਸ ਨਹੀਂ ਨੇ, ਪਰ ਫਿਰ ਵੀ ਉਹਨਾਂ ਨੂੰ ਇੱਕ ਚੀਜ਼ ਮਹਿਸੂਸ ਹੋ ਰਹੀ ਆ, ਜੋ ਘਟਨਾਕ੍ਰਮ ਉਹਨਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵਾਪਰ ਰਹੇ ਨੇ, ਉਹਨਾਂ ਨੂੰ ਇਹ ਅਹਿਸਾਸ ਹੋ ਰਿਹਾ ਕਿ ਉਹਨਾਂ ਨਾਲ ਧੱਕਾ ਹੋ ਰਿਹਾ। ਹਾਂਜੀ। ਔਰ ਉਸ ਧੱਕੇ ਤੋਂ ਬਾਅਦ ਉਹ ਉਡੀਕਦੇ ਨੇ ਕਿ ਕੋਈ ਇੱਕ ਉਸ ਸੱਤਾ ਦੇ ਵਿੱਚ ਇੱਕ ਫਲੈਸ਼ ਪੁਆਇੰਟ ਆਵੇ। ਭਾਵੇਂ ਕਿ ਜਦੋਂ ਭਾਈ ਰਾਜੋਆਣਾ ਦੇ ਵੇਲੇ ਇੱਕ ਮੂਵਮੈਂਟ ਖੜੀ ਹੋਈ ਸੀ, ਉਦੋਂ ਵੀ ਉਹਨਾਂ ਨੇ ਇਹੀ ਉਡੀਕਿਆ ਸੀ ਕਿ ਇੱਕ ਫਲੈਸ਼ ਪੁਆਇੰਟ ਆਵੇ, ਔਰ ਉਦੋਂ ਫਲੈਸ਼ ਪੁਆਇੰਟ ਆਇਆ। ਔਰ ਜਿਸ ਤਰੀਕੇ ਦੇ ਨਾਲ ਹਰ ਇੱਕ ਪਿੰਡ ਦੇ ਵਿੱਚੋਂ, ਹਰ ਇੱਕ ਘਰ ਦੇ ਵਿੱਚੋਂ, ਚਾਹੇ ਉਹ ਨੱਤੀਆਂ ਵਾਲੇ ਸੀ, ਚਾਹੇ ਉਹ ਜੈਲਾਂ ਵਾਲੇ ਸੀ, ਚਾਹੇ ਵਾਲ ਕੱਟੇ ਸੀ, ਚਾਹੇ ਅੰਮ੍ਰਿਤਧਾਰੀ ਸਨ, ਕਿਸੇ ਸੰਪਰਦਾ ਨੂੰ ਮੰਨਦੇ ਸਨ, ਕਿਸੇ ਚੀਜ਼ ਨੂੰ ਨਹੀਂ ਸਨ ਮੰਨਦੇ, ਉਹ ਸਾਰੇ ਦੇ ਸਾਰੇ ਸੜਕਾਂ ਦੇ ਉੱਤੇ ਆਏ ਨੇ। ਚਾਹੇ ਉਹ ਕਾਂਗਰਸ ਦੇ ਸੀਗੇ, ਜਿਹੜੇ ਆਮ ਲੋਕ ਨੇ, ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ ਜੀ, ਚਾਹੇ ਉਹ ਬਾਦਲ ਦੇ ਨਾਲ, ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਜਿਹੜੇ ਲੋਕ ਸਨ, ਜਿਹੜੇ ਗ੍ਰਾਸ ਰੂਟ ਲੈਵਲ ਦੇ ਉੱਤੇ ਸਨ, ਉਹ ਸਾਰੇ ਦੇ ਸਾਰੇ ਆਪਣੇ ਘਰਾਂ ਚੋਂ, ਆਪਣੇ ਪਿੰਡਾਂ ਦੇ ਵਿੱਚੋਂ ਬਾਹਰ ਆਏ ਸਨ। ਔਰ ਉਹੀ ਚੀਜ਼ ਜਿਹੜੀ ਹੈਗੀ, ਭਾਵੇਂ ਕਿ ਸ਼ੁਰੂਆਤੀ ਪਲਾਂ ਦੇ ਵਿੱਚ, ਦੌਰ ਦੇ ਵਿੱਚ ਇਹ ਚੀਜ਼ ਦੇਖਣ ਨੂੰ ਨਹੀਂ ਸੀ ਮਿਲੀ ਕਿ ਇਹ ਜਿਹੜਾ ਇੱਕ ਫਲੈਸ਼ ਪੁਆਇੰਟ ਆ ਉਹ ਏਡਾ ਵੱਡਾ ਇੱਕ ਲਹਿਰ ਦਾ ਰੂਪ ਧਾਰਨ ਕਰ ਜਾਏਗਾ। ਪਰ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ, ਪੋਜ਼ਿਟਿਵ ਪੁਆਇੰਟ ਇਹ ਨਿਕਲਦਾ ਪਿਆ ਕਿ ਇੱਕ ਆਮ ਪਰਿਵਾਰ ਦੇ ਵਿੱਚੋਂ ਆਮ ਵਿਅਕਤੀ, ਬਟ ਜੀ ਇੱਕ ਦ੍ਰਿੜ ਇਰਾਦੇ ਵਾਲੇ ਵਿਅਕਤੀ ਨੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਮਿੱਟੀ ਚਟਾਈ ਹੈ, ਜਿਸ ਤਰੀਕੇ ਦੇ ਨਾਲ ਮਜਬੂਰ ਕੀਤਾ ਹੈ ਉਹਨਾਂ ਨੂੰ ਕਿ ਹਾਂ ਭਾਈ ਹੁਣ ਲੋਕਾਂ ਦੀ ਇਹ ਰਾਏ ਬਣ ਰਹੀ ਆ, ਲੋਕਾਂ ਦੇ ਇਕੱਠ ਬਣ ਰਹੇ ਨੇ, ਲੋਕੀ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਭਾਵੇਂ ਕਿ ਆਪਣੇ ਪੁਆਇੰਟ ਨੂੰ ਆਰਟੀਕੂਲੇਟ ਕਰ ਦੂਗੇ ਇਹ ਕਹਿ ਕੇ ਕਿ ਹਾਂਜੀ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਜਿੰਨੀ ਦੇਰ ਤੱਕ ਬੰਦਾ ਨਹੀਂ ਮਰਦਾ, ਪਰ ਜੇਕਰ ਇਹੀ ਚੀਜ਼, ਇਹੀ ਪੈਰਾਮੀਟਰ ਤੁਸੀਂ ਸਾਰਿਆਂ ਦੇ ਉੱਤੇ ਕਿਉਂ ਨਹੀਂ ਲਾਉਂਦੇ? ਕਿ ਉਹ ਪੈਰਾਮੀਟਰ ਜਿਹੜੇ ਨੇ ਕਿਸ਼ੋਰੀ ਲਾਲ ਦੇ ਕੇਸ ਦੇ ਵਿੱਚ ਲਗਾਏ ਗਏ, ਕਿ ਉਹ ਪੈਰਾਮੀਟਰ ਜਿਹੜੇ ਨੇ ਦਾਰਾ ਸਿੰਘ ਦੇ ਕੇਸ ਦੇ ਵਿੱਚ ਲਗਾਏ ਗਏ, ਜਾਂ ਹਜ਼ਾਰਾਂ ਲੱਖਾਂ ਜਿਹੜੇ ਵਿਅਕਤੀ ਨੇ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਨੇ, ਕਿ ਉਹ ਪੈਰਾਮੀਟਰ ਜਿਹੜੇ ਹੈਗੇ ਨੇ ਉਹ ਉਹਨਾਂ ਕੇਸਾਂ ਵਿੱਚ ਲਗਾਏ ਨੇ ਜਿਹੜੇ ਤੁਸੀਂ ਸਿੱਖਾਂ ਦੇ ਕੇਸਾਂ ਦੇ ਵਿੱਚ ਲਗਾ ਰਹੇ ਹੋ ਜੀ। ਇੱਕ ਪਾਸੇ ਤੁਸੀਂ ਇਹ ਸਿੱਖਾਂ ਨੂੰ ਬੇਨਤੀਆਂ ਕਰ ਰਹੇ ਹੋ, ਤੁਸੀਂ ਇਹ ਕਹਿ ਰਹੇ ਹੋ ਸਿੱਖਾਂ ਨੂੰ ਕਿ 84 ਭੁੱਲ ਜਾਓ ਜੀ। ਹੁਣ ਦੂਸਰੇ ਪਾਸੇ ਤੁਸੀਂ ਕੋਈ ਵੀ ਇਹੋ ਜਿਹਾ ਇਵੈਂਟ ਨਹੀਂ ਭੁੱਲਣਾ ਚਾਹੁੰਦੇ ਜਿਹੜਾ 84 ਨਾਲ ਸੰਬੰਧਿਤ ਸੀ। 84 ਦੇ ਨਾਲ ਹੀ ਇਹ ਸਾਰੀਆਂ ਗੱਲਾਂ ਸੰਬੰਧਿਤ ਸਨ ਕਿ ਸਿੱਖਾਂ ਨੇ, ਜੋ ਸਿੱਖ ਖਾੜਕੂਆਂ ਨੇ ਹੱਥਾਂ ਦੇ ਵਿੱਚ ਹਥਿਆਰ ਚੱਕੇ, ਔਰ ਕਿਉਂਕਿ ਉਹ ਕੋਈ ਆਊਟ ਆਫ ਕੋਈ ਫਿਟ ਆਫ ਫ੍ਰੈਂਜ਼ੀ ਨਹੀਂ ਸੀ ਹੈਗਾ ਵੀ ਉਹਨਾਂ ਨੇ ਇੱਕਦਮ ਹਥਿਆਰ ਚੱਕ ਲਏ। ਉਹਨਾਂ ਦਾ ਰੀਜ਼ਨ ਸੀਗਾ, ਬੜਾ ਇੱਕ ਕੰਕਰੀਟ ਰੀਜ਼ਨ ਸੀਗਾ ਉਹਦੇ ਪਿਛਲੇ ਪਾਸੇ ਕਿ ਪੰਜਾਬ ਦੇ ਹੱਕਾਂ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ, ਔਰ ਸਰਕਾਰ ਜਿਹੜੀ ਹੈਗੀ ਆ ਉਹ ਪੱਖਪਾਤੀ ਆ। ਔਰ ਇਹੀ ਕਾਰਨ ਸਨ
कि दरबार साहब के उत्ते हमले तो बाद जो सिखा ने हथियार चुके ने, हुण चाहे वह प्रधानमंत्री होवे, चाहे कोई भी वड्डे वड्डे इन्हां दे लीडर होण, जां ईवन जिहड़ा इंटैलीजेंसिया हैगा वो भी यही कह रहा कि 84 नूं भुल जाओ ताकि अगे वधिया जा सके। पर दूसरे पासे ये लोग जिहड़े सरकारां दे विच बैठे ने, ये लोग जिहड़ी स्टेट नूं रन कर रहे ने, वो किसी भी तरीके 84 नूं नहीं भुलना चाहते। और यही कारण ने कि अज भाई गुरबख्श सिंह वर्गे जिहड़े आम व्यक्ति ने उन्हां नूं एडा वड्डा स्टैप चुकना पिया, जिन्हां दे विच इह किहा गया, उन्हां दा नारा ही यही सीगा कि असीं जबर दा मुकाबला सबर दे नाल करांगे। मैनूं पता कि मैं होर दूसरियां गल्लां करनियां चाहुंदा सां, जिवें सिख लीडरशिप दे रोल बारे और मीडिया दे रोल बारे, और ये गल्लां डॉक्टर अमरजीत सिंह हुणां ने जो लीडरशिप का रोल आ उन्होंने बड़ा बखूबी पूरा कर दिता। हाँ, मीडिया की जो मीडिया का एक स्टैंड रहा, मीडिया का एक रिएक्शन वो तुहाडे सामने आ कि 42-43 दिन मीडिया बिल्कुल नहीं बोलिया। और जदों दो सिंघां दी रिहाई हुई ते उदों मीडिया ने यह गल अगे लियाउणी शुरू की कि एक फॉर्मर हार्डकोर टैरोरिस्ट दे किहां दे उत्ते जो पंजाब सरकार नूं ਜਿਹੜੇ दूसरे हार्डकोर टैरोरिस्ट आ वो छड्डणे पै रहे ने, यानी कि हत्थां दे विच हथियार भी कोई नहीं और जुबान दे विच चेतावनी भी कोई नहीं, पर फिर भी इन्हां नूं सिखां दे हक्कां दे लई कोई भी बंदा जिहड़ी भी गलबात करूगा वो इन्हां नूं टैरोरिस्ट ही लगेगा, वो इन्हां नूं देश की एकता ते अखंडता का एक खतरा ही लगेगा। जिहड़ा कि मैं ये देख रहा कि ये चीज़ां बहुत नैगेटिव रूप दे विच जो साडे सामने आ रही। रिची, मैंने पता कि समा होर बहुत ज्यादा नहीं हैगा, मीडिया के बारे होर भी मैं गल करनी चाहता सी, पर मैनूं नहीं लगता कि असीं एक संखेप रूप दे विच होर गलबात कर पावांगे। जी हरप्रीत सिंह जी, तुहानूं असीं फिर तो सिख संगतां दे रूबरू करवावांगे, इसी तरह फिर अपने सवाल जवाब का सिलसिला इसी तरह जारी रखते रहांगे। पर साडे हुण वक्त शॉर्ट करके अज मैं तुहाडे कोल इत्थे ही इजाजत लैनी हाँ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। व्यूअर्स, इत्थे मैं तुहाडे कोल अज इजाजत लैनी हाँ। कल मिलांगे सेम टाइम सेम शो ते, तद तक लिए वाहिगुरू जी का खालसा, वाहिगुरू जी की फतेह। बाबा जी ने कृपा कर दी है जी। ओ किवें? ਤੁਹਾਨੂੰ नहीं पता, खालसा टूर लेके आए ने सिख श्रद्धालुओं ने नवा तोहफा। जी ओ की है? गुरुद्वारा ननकाना साहब, गुरुद्वारा पंजा साहब, गुरुद्वारा डेरा साहब लाहौर, गुरुद्वारा करतारपुर साहब, गुरुद्वारा सच्चा सौदा, गुरुद्वारा एमनाबाद ते होर कई गुरु घरां दे दर्शन। पर जी खर्चा की आएगा? रहना, खाना पीना, ट्रांसपोर्टेशन, सिक्योरिटी, वीजा फीस ते रिटर्न एयर टिकट केवल $3000 विच। जी बस? नहीं जी, जे वापसी ते अमृतसर ते दिल्ली तो आना होवे तां ओ भी प्रबंध है। चलो फिर आज ही टिकट बुक करवाइए। होर जानकारी लिए लिखे नंबरां ते कॉल करो 8555 खालसा 646 705 9474। खालसा टूर्स। बाबा जी कर दे ओ कृपा।